ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਮੁੜ ਸ਼ੁਰੂ ਕਰਨ ਦਾ ਕੀਤਾ ਐਲਾਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਪਹੁੰਚਣ ਦੀ ਕੀਤੀ ਅਪੀਲ। ਜਗਤਾਰ ਸਿੰਘ ਜੱਗੀ ਜੋਹਲ ਖਿਲਾਫ ਬ੍ਰਿਟੇਨ ਦੀ ਸੁਣਕ ਸਰਕਾਰ ਨੇ ਦਿੱਤਾ ਇੱਕ ਹੋਰ ਬਿਆਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ 19 ਮਾਰਚ 2023 ਤੋਂ ਖਾਲਸਾ ਵਹੀਰ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਖਾਲਸਾ ਵਹੀਰ ਕੁਝ ਸਮੇਂ ਲਈ ਵਿਚਾਲੇ ਰੋਕ ਦਿੱਤੀ ਗਈ ਸੀ, ਜਿਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਅਤੇ ਵਿਸਾਖੀ ਦਿਹਾੜੇ ਨੂੰ ਇਸ ਵਹੀਰ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਨੀ ਆ ਵੀ 19 ਤਰੀਕ ਦਿਨ ਐਤਵਾਰ ਨੂੰ 19 ਮਾਰਚ ਨੂੰ ਅਸੀਂ ਜਿਹੜੀ ਵਹੀਰ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਕੀ ਸੀ ਕੁਝ ਸਮੇਂ ਵਾਸਤੇ, ਉਹਨੂੰ ਦੁਬਾਰਾ ਆਰੰਭ ਕਰਕੇ ਵਿਸਾਖੀ ਤੱਕ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਣਾ ਹੈ। ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚੱਲਣੀ ਹੈ। ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ 'ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ। ਸੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ, ਜਿਨ੍ਹਾਂ 'ਚ ਇੱਕ ਚੰਦੋ ਮਾਝਾ ਪਿੰਡ ਹੈ ਗੁਰਦਾਸਪੁਰ ਦੇ ਵਿੱਚ, ਉੱਥੇ ਸਾਡਾ ਇੱਕ ਸਮਾਗਮ ਸੀ ਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ। ਸੋ ਇੱਕ ਤੇ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵਹੀਰ ਸ਼ੁਰੂ ਕਰਨੀ ਪੈ ਰਹੀ ਹੈ ਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵਹੀਰ ਗੁਰਦਾਸਪੁਰ ਦੇ ਇਲਾਕੇ 'ਚ ਆਊਗੀ ਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ। ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਹਾਂ। ਸੋ ਅੱਗੇ ਤੋਂ ਵੀ ਇਹ ਜਿਹੜੀ ਗੱਲ ਹੈ, ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ, ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਲ ਵਿੱਚ ਕਰਾਂਗੇ। ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ, ਜੋ ਕੁਝ ਵੀ ਹੋਇਆ, ਪ੍ਰਬੰਧਕਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਭਵਿੱਖ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡ ਆਣ ਕੇ ਜਿਹੜਾ ਪੜਾਅ ਕਰ ਲਾਂਗੇ। ਤੇ ਵਹੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਵੱਧ ਚੜ ਕੇ ਸ੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਤੇ ਸਹਿਯੋਗ ਕਰਨ, ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵਹੀਰ ਸ਼ੁਰੂ ਕਰ ਸਕੀਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਸਿੱਖੀ ਨਾਲ ਜੋੜ ਸਕੀਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 19 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਲੰਘੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੇ ਇਨਸਾਫ ਲਈ ਸਿੱਧੂ ਦੇ ਮਾਪਿਆਂ ਵੱਲੋਂ ਸਰਕਾਰੀ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਹੋਈਆਂ, ਪਰ 10 ਮਹੀਨੇ ਬੀਤ ਜਾਣ ਤੇ ਵੀ ਇਨਸਾਫ ਨਹੀਂ ਮਿਲਿਆ। ਅਜਿਹੇ ਵਿੱਚ ਸਿੱਧੂ ਦੀ ਬਰਸੀ ਮੌਕੇ ਪਰਿਵਾਰ ਵੱਲੋਂ ਇਨਸਾਫ ਲਈ ਅੱਗੇ ਦੀ ਰਣਨੀਤੀ ਲਈ ਕੋਈ ਅਹਿਮ ਐਲਾਨ ਵੀ ਕੀਤਾ ਜਾ ਸਕਦਾ ਹੈ। 19 ਤਰੀਕ ਇਸੇ ਮਹੀਨੇ ਮਾਰਚ ਦੀ ਨੂੰ ਦਾਣਾ ਮੰਡੀ ਮਾਨਸਾ ਵਿਖੇ ਸਾਡੇ ਹਰਮਨ ਪਿਆਰੇ ਲੀਡਰ ਸ਼ੁਭਦੀਪ ਸਿੰਘ ਮੂਸੇਵਾਲਾ ਸਾਹਿਬ ਦੀ ਬਰਸੀ ਮਨਾਈ ਜਾ ਰਹੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਆਪਾਂ ਨੇ ਜ਼ਰੂਰ ਦਰਸ਼ਨ ਦੇਣੇ ਹੈ, ਕਿਉਂ ਕਰਕੇ ਮੂਸੇਵਾਲਾ ਸਾਹਿਬ ਨੂੰ ਸਾਜ਼ਿਸ਼ ਦੇ ਰਾਹੀਂ ਮਰਵਾਇਆ ਗਿਆ। ਸਾਜ਼ਿਸ਼ ਇਹ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਦੀ ਸਰਕਾਰ, ਜਿਸ ਨੂੰ ਦਿੱਲੀ ਦੀ ਪੁਲਿਸ ਦਾ ਤੇ IB ਦਾ ਇਤਲਾਹ ਆਈ ਸੀ ਕਿ ਮੂਸੇਵਾਲਾ ਸਾਹਿਬ ਦੀ ਜਾਨ ਨੂੰ ਖਤਰਾ ਹੈ, ਉਹਨਾਂ ਨੇ ਉਸੇ ਦਿਨ ਇੱਕ ਦਿਨ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ। ਔਰ ਜਿਹੜੇ ਸਾਡੇ ਪੰਜਾਬ ਦੇ ਵਜ਼ੀਰ ਸਾਹਿਬ ਹੈ ਅਰੋੜਾ ਸਾਹਿਬ, ਉਹ ਵੀ ਟਿੱਚਰ ਕਰਕੇ ਕਹਿੰਦੇ ਹੈ ਕਿ ਸਰਕਾਰ ਦਾ ਕੀ ਕਸੂਰ ਹੈ ਤੇ ਮੂਸੇਵਾਲਾ ਸਾਹਿਬ ਦੇ ਕੋਲੇ ਤਾਂ ਸਿਕਿਉਰਿਟੀ ਸੀ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦੇ ਉੱਤੇ ਸ਼ੱਕ ਹੋਵੇ ਕਿ ਉਹਦੀ ਜ਼ਿੰਦਗੀ ਚਲੀ ਜੂਗੀ, ਉਹਦੀ ਆਪਾਂ ਖੁਫੀਆ ਇੰਟੈਲੀਜੈਂਸ ਵੀ ਰੱਖਦੇ ਹਾਂ ਕਿ ਇਸ ਬੰਦੇ ਨੇ ਕੀ ਕਰਨਾ ਹੈ, ਕਿੱਥੇ ਜਾਣਾ ਹੈ, ਕਿੱਥੇ ਆਉਣਾ ਹੈ। ਤੇ ਫਿਰ ਇਹਦੇ ਵਿੱਚ ਪੰਜਾਬ ਸਰਕਾਰ ਦੀ ਤੇ IB ਦੀ ਜਿਹੜੀ ਖੁਫੀਆ ਸਰਵਿਸ ਹੈ ਉਹ ਕਿਉਂ ਫੇਲ ਹੋ ਗਈ। ਦੂਸਰੀ ਗੱਲ ਹੈ ਕਿ ਪੰਜਾਬ ਪੁਲਿਸ ਕਿੰਨੇ ਮਹੀਨਿਆਂ ਤੋਂ ਮੂਸੇਵਾਲਾ ਸਾਹਿਬ ਦੇ ਕਤਲ ਦੀ ਤਫਤੀਸ਼ ਕਰ ਰਹੀ ਹੈ। ਮੈਂ ਸਮਝਦਾ ਕਿ ਪੰਜਾਬ ਪੁਲਿਸ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਨਹੀਂ ਲੈ ਸਕਦੀ, ਹੋਮ ਸੈਕਟਰੀ ਦਾ ਬਿਆਨ ਨਹੀਂ ਲੈ ਸਕਦੀ, DGP ਦਾ ਬਿਆਨ ਨਹੀਂ ਲੈ ਸਕਦੀ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਇੱਕ ਦਿਨ ਪਹਿਲਾਂ
ਬਾਵਜੂਦ ਦਿੱਲੀ ਪੁਲਿਸ ਤੇ ਸੈਂਟਰ ਦੀ ਆਈਬੀ ਦੇ ਕਹਿਣ ਦੇ ਬਾਵਜੂਦ ਉਹਨਾਂ ਦੀ ਸਿਕਿਉਰਿਟੀ ਤੁਸੀਂ ਕਿਉਂ ਵਾਪਸ ਲਈ ਹੈ? ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਸਿਕਿਉਰਿਟੀ ਵਾਪਸ ਲਈ ਗਈ ਹੈ, ਇਹ ਪੰਜਾਬ ਹਕੂਮਤ ਦੀ ਵਾਪਸ ਲੈਣ ਦੀ ਜਿਹੜੀ ਆਰਡਰ ਸੀ ਉਸ ਦਾ ਕਾਤਲਾਂ ਨੂੰ ਪਤਾ ਲੱਗ ਗਿਆ ਸੀਗਾ, ਜਿਹਦੇ ਕਰਕੇ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਮੂਸੇਵਾਲ ਸਾਹਿਬ ਨੂੰ ਇਹੋ ਜਿਹੇ ਬੇਰਹਿਮੀ ਢੰਗ ਦੇ ਨਾਲ ਕਤਲ ਕਰਤਾ। ਜਗਤਾਰ ਸਿੰਘ ਜੱਗੀ ਜੋਹਲ ਖਿਲਾਫ ਬ੍ਰਿਟੇਨ ਦੀ ਸੁਣਕ ਸਰਕਾਰ ਨੇ ਇੱਕ ਹੋਰ ਸਟੈਂਡ ਲਿਆ ਹੈ। ਸਰਕਾਰ ਨੇ ਲੰਡਨ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹ ਬ੍ਰਿਟਿਸ਼ ਸਿੱਖ ਦੇ ਇਸ ਦਾਅਵੇ ਨੂੰ ਨਹੀਂ ਮੰਨਦੀ ਹੈ ਕਿ ਭਾਰਤ ਵਿੱਚ ਹਿਰਾਸਤ ਦੌਰਾਨ ਉਸ ਨੂੰ ਤਸੀਹੇ ਦਿੱਤੇ ਗਏ ਹਨ। ਜੱਗੀ ਜੋਹਲ ਨੇ ਇਲਜ਼ਾਮ ਲਗਾਇਆ ਸੀ ਕਿ ਬ੍ਰਿਟਿਸ਼ ਇੰਟੈਲੀਜੈਂਸ ਸਰਵਿਸਿਜ਼ ਨੇ ਗ੍ਰਿਫਤਾਰੀ ਤੋਂ ਪਹਿਲਾਂ ਭਾਰਤ ਨੂੰ ਉਸ ਬਾਰੇ ਜਾਣਕਾਰੀ ਦਿੱਤੀ ਸੀ। ਲੰਡਨ ਹਾਈ ਕੋਰਟ ਵਿੱਚ ਸਰਕਾਰ ਦੇ ਵਕੀਲ ਨੇ ਕਿਹਾ ਕਿ ਸ਼ੱਕ ਤੋਂ ਬਚਣ ਲਈ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਅਤੇ ਅਣਮਨੁੱਖੀ ਦੇ ਇਲਜ਼ਾਮਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਇਹ ਵੀ ਕਿਹਾ ਕਿ ਬ੍ਰਿਟਿਸ਼ ਸਰਕਾਰ ਜੋਹਲ ਨੂੰ ਕਿਸੇ ਵੀ ਨਿੱਜੀ ਸੱਟ ਜਾਂ ਨੁਕਸਾਨ ਲਈ ਕਾਨੂੰਨੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦੀ ਹੈ। ਸਰਕਾਰੀ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜੋਹਲ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਦਾ ਕੌਂਸਲਰ ਸਟਾਫ ਜਦੋਂ ਜੱਗੀ ਜੋਹਲ ਨੂੰ ਮਿਲਣ ਗਿਆ ਸੀ ਤਾਂ ਉਹ ਠੀਕ ਸੀ ਅਤੇ ਉਸ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਤੱਕ ਨਹੀਂ ਸਨ। ਜਗਤਾਰ ਸਿੰਘ ਜੱਗੀ ਜੋਹਲ ਦੇ ਵਕੀਲ ਅਤੇ ਪਰਿਵਾਰ ਬ੍ਰਿਟਿਸ਼ ਸਰਕਾਰ ਦੇ ਇਸ ਰੁਖ ਤੋਂ ਹੈਰਾਨ ਹਨ ਅਤੇ ਉਹਨਾਂ ਕਿਹਾ ਕਿ ਇਸ ਦੇ ਲਈ ਸਰਕਾਰ ਨੂੰ ਅਦਾਲਤ ਵਿੱਚ ਮੁਆਫੀ ਮੰਗਣੀ ਚਾਹੀਦੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਸੁਣਕ ਸਰਕਾਰ ਜੱਗੀ ਜੋਹਲ ਤੇ ਜੌਨਸਨ ਸਰਕਾਰ ਦੇ ਸਟੈਂਡ ਤੋਂ ਪਿੱਛੇ ਹਟੀ ਸੀ। ਪੰਜਾਬ ਦੀ ਮਾਨ ਸਰਕਾਰ ਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰ ਦਿੱਤਾ ਹੈ, ਪਰ ਸੂਬਾ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੇ ਕਈ ਵਾਅਦੇ ਬਜਟ ਵਿੱਚ ਸ਼ਾਮਿਲ ਨਹੀਂ ਕੀਤੇ ਗਏ। ਇਸ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ 22 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗੀ। ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਹੋਰਨਾਂ ਸਮੇਤ ਸਮੂਹ ਮਹਿਲਾ ਵਰਕਰਾਂ ਨੂੰ 22 ਮਾਰਚ ਨੂੰ ਸਵੇਰੇ 10 ਵਜੇ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚਣ ਦੀ ਅਪੀਲ ਕੀਤੀ ਹੈ। ਰਾਜਾ ਵੜਿੰਗ ਦੀ ਅਗਵਾਈ ਹੇਠ ਇਸ ਧਰਨੇ ਵਿੱਚ ਸੂਬੇ ਦੇ ਸਮੂਹ ਕਾਂਗਰਸੀ ਆਗੂ ਸ਼ਮੂਲੀਅਤ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਨੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪੰਜਾਬ 'ਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਅਤੇ ਲੜਕੀ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ 365 ਦਿਨ ਬੀਤ ਜਾਣ ਤੇ ਵੀ ਪੂਰਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਭੈਣਾਂ ਦੇ ਹੱਕ ਦਿਵਾਉਣ ਲਈ ਪੰਜਾਬ ਕਾਂਗਰਸ ਵਿਧਾਨ ਸਭਾ ਦਾ ਘਿਰਾਓ ਕਰੇਗੀ ਅਤੇ ਸਰਕਾਰ ਤੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਵੀ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਨੇ 2500 ਰੁਪਏ ਪੈਨਸ਼ਨ ਦੇਣ ਦਾ ਵੀ ਵਾਅਦਾ ਕੀਤਾ ਸੀ। ਸੂਬਾ ਸਰਕਾਰ ਨੂੰ ਇਸ ਦੀ ਵੀ ਪੂਰਤੀ ਕਰਨੀ ਚਾਹੀਦੀ ਹੈ। ਅੱਜ ਆ ਐਡ ਲੱਗੀ ਹੈ ਹਰ ਅਖਬਾਰ 'ਚ। ਇੱਕ ਦਿਨ ਮੈਂ ਰਾਏਪੁਰ ਸੀਗਾ, ਰਾਏਪੁਰ ਅਧਿਵੇਸ਼ਨ ਹੋ ਰਿਹਾ ਸੀ, ਬਾਜਵਾ ਸਾਹਿਬ ਨੇ ਵੀ ਵੇਖਿਆ ਹੋਣਾ, ਰੰਧਾਵਾ ਸਾਹਿਬ ਨੇ। ਰਾਏਪੁਰ 'ਚ ਫੁੱਲ ਪੇਜ ਦੀ ਐਡ ਆ ਰਹੀ ਹੈ। ਬਈ ਰਾਏਪੁਰ ਦੇ ਲੋਕਾਂ ਨੂੰ ਇਸ ਗੱਲ ਦਾ ਕੀ ਬੈਨੀਫਿਟ ਹੈ? ਇਹ ਵੇਸਟੇਜ ਆਫ ਮਨੀ ਹੈ। ਔਰ 36 ਕਰੋੜ ਰੁਪਇਆ ਜਦੋਂ ਇਹ ਗੁਜਰਾਤ ਦਾ ਚੁਣਾਵ ਚੱਲ ਰਿਹਾ ਸੀ, 2 ਮਹੀਨਿਆਂ 'ਚ 36 ਕਰੋੜ ਰੁਪਏ ਦੀਆਂ ਐਡਸ ਗੁਜਰਾਤ 'ਚ ਇਹਨਾਂ ਲੋਕਾਂ ਨੇ ਅਖਬਾਰਾਂ ਦੇ ਰਾਹੀਂ ਦਿੱਤੀਆਂ। ਹੁਣ ਇਹਦੇ 'ਚ ਛਪਿਆ ਕੀ ਹੈ ਜੀ? ਛਪਿਆ ਕੀ ਹੈ? ਨਵੀਆਂ ਨੌਕਰੀਆਂ। ਉਹੀ ਨੌਕਰੀਆਂ ਜਿਹੜੀਆਂ ਅਸੀਂ 25000 ਨੌਕਰੀ ਰੰਧਾਵਾ ਸਾਹਿਬ ਬੈਠੇ ਨੇ ਕਾਂਗਰਸ ਸਮੇਂ ਪੂਰੀ ਪ੍ਰਕਿਰਿਆ, ਇਹ ਨੌਕਰੀ ਲੱਗਣ ਵਾਲੇ ਉਹ ਲੋਕ ਜਾਣਦੇ ਨੇ, ਕੇਵਲ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਬਾਕੀ ਸੀ, ਬਾਕੀ ਪੂਰੀ ਪ੍ਰਕਿਰਿਆ ਇਹ ਕਾਂਗਰਸ ਪਾਰਟੀ ਪੂਰੀ ਕਰਕੇ ਗਈ ਹੈ। ਇਹਦੇ 'ਚ ਲਿਖਿਆ ਕਿ 14 ਲੱਖ ਕਿਸਾਨਾਂ ਨੂੰ ਬਿਜਲੀ ਮੁਫਤ ਫਾਇਦਾ। ਹੁਣ 14 ਲੱਖ ਕਿਸਾਨ ਕਾਂਗਰਸ ਵਾਲੇ ਵੀ ਅਸੀਂ ਦਿੰਦੇ ਸੀ। ਇਹਨਾਂ ਨੇ ਕਿਹਾ ਕਿ 117 ਸਕੂਲ ਐਮੀਨਸ ਬਣਾ ਦਿੱਤੇ। ਇੱਕ ਵੀ ਸਕੂਲ ਹਜੇ ਇਹਨਾਂ ਨੇ ਇਹ ਕਿਹਾ ਕਿ ਫਲਾਣੇ ਹਲਕੇ ਦਾ ਫਲਾਣਾ ਸਕੂਲ ਐਮੀਨਸ ਬਣਾਵਾਂਗੇ, ਉਹਦੇ ਵਾਸਤੇ 1 ਰੁਪਇਆ ਇਹਨਾਂ ਨੇ ਕਿਤੇ ਹਜੇ ਦਿੱਤਾ ਨਹੀਂ ਹੈ। ਇਸ ਵਾਰੀ ਉਹ ਕਹਿੰਦੇ ਅਸੀਂ ਦੇਵਾਂਗੇ, ਜਦੋਂ ਦੇਵਾਂਗੇ ਵੇਖਾਂਗੇ। 43 ਕਰੋੜ ਰੁਪਏ ਦਾ ਨਵਾਂ ਨਿਵੇਸ਼। ਜਦਕਿ ਮੇਰੇ ਕੋਲੇ ਇੱਥੇ ਗਵਰਨਰ ਐਡਰੈਸ ਹੈਗਾ ਜਿਹਦੇ ਵਿੱਚ ਇਹਨਾਂ ਨੇ ਆਪਦੇ ਅੰਕੜੇ ਪਾਏ ਆ। ਕੇਵਲ 6100 ਕਰੋੜ ਦਾ ਵੇਰਵਾ ਦਿੱਤਾ ਹੈ, 6100 ਕਰੋੜ। ਬਾਕੀ ਕਾਗਜ਼ੀ ਗੱਲੀ ਬਾਤੀ ਕਹਿਤਾ ਕਿ ਅਸੀਂ ਇਹ ਨਿਵੇਸ਼ ਕਰਾਂਗੇ। ਫਿਗਰ ਕਿਹੜੀਆਂ ਕੰਪਨੀਆਂ ਦੇ ਨਾਂ ਆਏ ਆ ਉਹ ਗਵਰਨਰ ਐਡਰੈਸ ਦੇ ਵਿੱਚ 6100 ਕਰੋੜ ਦੇ ਆਏ, ਜਾਣੀ ਕਿ 41000 ਕਰੋੜ ਰੁਪਇਆ ਜਿਹਦੀ ਗੱਲ ਕਰਦੇ ਹੋ ਹਵਾ 'ਚ। ਫਿਰ ਕਹਿੰਦੇ ਆ ਦੇਖੋ ਐਂਟੀ ਗੈਂਗਸਟਰ ਟਾਸਕ ਫੋਰਸ ਬਈ ਬਣਾਤੀ ਤੁਸੀਂ। ਇਹਨਾਂ ਨੇ ਲਿਖਿਆ ਕਿ 567 ਗ੍ਰਿਫਤਾਰ ਕਰ ਲਏ। ਤੁਸੀਂ ਭਾਵੇਂ 800 ਕਰ ਲਓ ਗ੍ਰਿਫਤਾਰ,
ਲੇਕਿਨ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਲੋਕ ਜਾਣਦੇ ਨੇ, ਕਿਸੇ ਨੂੰ ਪੁੱਛ ਲਓ। ਫਿਰ ਤੁਸੀਂ ਲਿਖਿਆ ਨਵੇਂ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਚ ਨਵਾਂ ਮੈਡੀਕਲ ਕਾਲਜ। ਭਾਈ ਪਿਛਲੀ ਵਾਰੀ ਤੁਸੀਂ ਕਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਿ 16 ਮੈਡੀਕਲ ਕਾਲਜ ਬਣਨਗੇ ਲਾਸਟ ਬਜਟ 'ਚ। ਇੱਕ ਵੀ ਮੈਡੀਕਲ ਕਾਲਜ ਜਿਹੜਾ ਹੈਗਾ ਉਹਦੇ ਤੇ ਇੱਟ ਨਹੀਂ ਲਾਈ ਤੇ 16-50 ਸਾਲਾਂ 'ਚ ਕਿਵੇਂ ਬਣ ਗਏ? 750 ਕਰੋੜ ਰੁਪਏ ਜਿਹੜਾ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਉਣ ਲੱਗੇ ਹੋ। ਚੰਗਾ ਹੁੰਦਾ ਕਿ ਪਿਛਲੀ ਵਾਰੀ ਤੁਸੀਂ 2 ਮੈਡੀਕਲ ਕਾਲਜ ਵਾਸਤੇ ਇਸ ਵਾਰੀ ਤੁਸੀਂ 800 ਕਰੋੜ ਰੁਪਏ ਰੱਖਿਆ, ਯਾਨੀ ਕਿ 400 ਕਰੋੜ ਰੁਪਏ ਦਾ ਮੈਡੀਕਲ ਕਾਲਜ ਬਣੇਗਾ। ਤੇ ਚੰਗਾ ਹੁੰਦਾ ਕਿ ਤੁਸੀਂ 2 ਮੈਡੀਕਲ ਕਾਲਜ ਪਿਛਲੀ ਵਾਰੀ ਇਸ ਐਡਵਰਟਾਈਜ਼ਮੈਂਟ ਦੀ ਥਾਂ ਤੇ ਤੁਸੀਂ ਬਣਾਉਂਦੇ। ਕਿ ਲਾਰੈਂਸ ਬਿਸ਼ਨੋਈ ਨੇ ਜਿਹੜੀ ਇਹ ਇੰਟਰਵਿਊ ਹੈ, ਅਗਰ ਐਡਾ ਮਹੱਤਵਪੂਰਨ ਚੈਨਲ ਕਹਿ ਰਿਹਾ ਹੈ ਕਿ ਇੰਟਰਵਿਊ ਪੰਜਾਬ 'ਚ ਕੀਤੀ ਹੈ ਔਰ ਜਿਸ ਵਿਅਕਤੀ ਨੇ ਇੰਟਰਵਿਊ ਕੰਡਕਟ ਕੀਤੀ ਹੈ ਇਹ ਕਹਿ ਰਹੇ ਨੇ ਵੀ ਅਸੀਂ ਪੰਜਾਬ 'ਚ ਕੀਤੀ ਹੈ, ਹੋ ਸਕਦਾ ਹੈ ਕਿ ਇਹ 15-20 ਦਿਨ ਪਹਿਲਾਂ ਜਦੋਂ ਲਾਰੈਂਸ ਬਿਸ਼ਨੋਈ, ਚਲੋ ਇਸ ਗੱਲ ਤੇ ਹੀ ਆ ਜਾਂਦੇ ਆ, ਹਾਲਾਂਕਿ ਦਾਸਾ ਬਾਜਵਾ ਸਾਹਿਬ ਨੇ ਇਸ ਗੱਲ ਤੇ ਹੀ ਆ ਜਾਈਏ ਕਿ ਹੋ ਸਕਦਾ ਹੈ ਇਹ ਪਹਿਲਾਂ ਇੰਟਰਵਿਊ, ਇਹ ਲਾਈਵ ਇੰਟਰਵਿਊ ਤਾਂ ਹੈ ਨਹੀਂ, ਇਟਸ ਅ ਰਿਕਾਰਡਡ ਇੰਟਰਵਿਊ। ਤੇ ਏਬੀਪੀ ਜੋ ਕਹਿ ਰਿਹਾ ਉਹ ਸੱਚ ਕਹਿ ਰਿਹਾ ਹੋਵੇ ਤੇ ਸਰਕਾਰ ਆਪਦੀ ਬਦਨਾਮੀ ਤੇ ਨਾਕਾਮੀ ਤੋਂ ਡਰਨ ਦੇ ਮਾਰਿਆ ਡੀਜੀਪੀ ਸਾਹਿਬ ਇਹਨੂੰ ਹਟਾਇਆ ਕਿਉਂ? ਪਹਿਲਾਂ ਮੈਨੂੰ ਇਹ ਦੱਸੋ, ਇਹਨੂੰ ਕਿਹਨੇ ਹਟਾਇਆ? ਆ ਵੈਰੀਫਾਈ ਅਕਾਊਂਟ ਤੋਂ ਕਿਸ ਡਰ ਦੇ ਰਾਹੀਂ ਇਸ ਚੈਨਲ ਨੇ ਰਿਮੂਵ ਕੀਤਾ ਕਿ ਇੰਟਰਵਿਊ ਇਹ ਹੈ ਨਹੀਂ ਹੁਣ ਪੰਜਾਬ ਦੀ। ਸੋ ਮੇਰੇ ਕਹਿਣ ਦਾ ਮਤਲਬ ਜਦੋਂ ਚੈਨਲ ਕਹਿ ਰਿਹਾ ਹੈ ਕਿ ਇੰਟਰਵਿਊ ਜਿਹੜੀ ਪੰਜਾਬ ਦੀ ਹੈ ਤੇ ਇਹਨਾਂ ਨੂੰ ਪੁਲਿਸ ਨੇ ਡਰਾ ਕੇ ਇਹ ਰਿਮੂਵ ਕਰਾਤਾ, ਇੰਟਰਵਿਊ ਪੰਜਾਬ ਦੀ ਹੈ। ਹੋ ਸਕਦਾ ਹੈ ਕੋਈ ਇਹਨਾਂ ਦਿਨਾਂ 'ਚ ਨਾ ਹੋਵੇ, ਇਹ ਰਿਕਾਰਡਡ ਪਹਿਲਾਂ ਕਰਕੇ ਤੇ ਹੁਣ ਕੀਤਾ ਹੋਵੇ ਕੰਮ, ਪਰ ਇਹ 100% ਇੰਟਰਵਿਊ ਪੰਜਾਬ ਦੀ ਹੈ, ਰਾਜਸਥਾਨ ਦਾ ਡੀਜੀ ਕਹਿ ਰਿਹਾ। ਸੋ ਇਹਦੇ ਤੇ ਡੀ ਸਾਹਿਬ ਨੂੰ ਇਹ ਕਹਿਣਾ ਪਿੱਛੇ ਪ੍ਰੈਸ ਕਾਨਫਰੰਸ ਸੀ, ਮੈਂ ਸਮਝਦਾ ਕਿ ਬੜੀ ਨਲਾਇਕੀ ਵਾਲੀ ਗੱਲ ਹੈ। ਇਹ ਦੱਸਣ ਕਿ ਇੰਟਰਵਿਊ ਕਿੱਥੋਂ ਦੀ ਹੈ ਤੇ ਕਿੱਥੇ ਹੋਈ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ 'ਚ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਕੋਟਲੀ ਦਾ ਜਸਪ੍ਰੀਤ ਸਿੰਘ ਆਪਣੇ ਪੁੱਤਰ ਅਤੇ ਧੀ ਦੇ ਨਾਲ ਘਰ ਜਾ ਰਿਹਾ ਸੀ ਤਾਂ ਅਚਾਨਕ ਬੁਲਟ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਗੋਲੀ ਬੱਚੇ ਦੇ ਸਿਰ ਵਿੱਚ ਲੱਗੀ ਅਤੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਪਰ 6 ਸਾਲ ਦੇ ਬੱਚੇ ਦੀ ਹੱਤਿਆ ਕਰਨਾ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਹੈ, ਇਸ ਲਈ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਉਹਨਾਂ ਕਿਹਾ ਕਿ ਮੋਟਰਸਾਈਕਲ ਸਵਾਰ ਵਿਅਕਤੀ ਗੋਲੀ ਮਾਰ ਕੇ ਪਿੰਡ ਦੇ ਵੱਲ ਚਲੇ ਗਏ, ਇਸ ਲਈ ਸ਼ੱਕ ਹੁੰਦਾ ਹੈ ਕਿ ਇਹ ਲੋਕ ਪਿੰਡ ਦੇ ਹੀ ਰਹਿਣ ਵਾਲੇ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਨੀਆ ਭਰ 'ਚ ਆਪਣੀ ਨਿਸ਼ਕਾਮ ਸੇਵਾ ਲਈ ਜਾਣੀ ਜਾਂਦੀ ਖਾਲਸਾ ਏਡ ਸੰਸਥਾ ਮੁਦਕੀ ਮੋਰਚੇ ਦੇ ਨਾਲ ਆ ਖੜੀ ਹੈ। ਮੋਰਚੇ ਦੀ ਅਗਵਾਈ ਕਰ ਰਹੇ ਲੱਖਾ ਸਿੰਘ ਸਿਧਾਣਾ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਦਰਿਆਈ ਪਾਣੀਆਂ ਦੇ ਹੱਕ ਲਈ ਡਟੇ ਪੰਜਾਬ ਦੇ ਕਿਸਾਨਾਂ ਵੱਲੋਂ ਮੁਦਕੀ ਵਿਖੇ ਬੀਤੇ ਦਿਨੀ ਪੱਕਾ ਮੋਰਚਾ ਲਗਾਇਆ ਗਿਆ ਸੀ। ਮੋਰਚੇ ਦੀ ਅਗਵਾਈ ਕਰ ਰਹੇ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਨੇ ਵੱਧ ਤੋਂ ਵੱਧ ਸੰਗਤਾਂ ਨੂੰ ਮੋਰਚੇ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਮੁਦਕੀ ਮੋਰਚਾ ਜੰਗ ਪਾਣੀਆਂ ਦੀ ਘੱਲ ਖੁਰਦ ਵਾਲੇ ਪੁਲਾਂ ਤੇ ਲੱਗਿਆ ਹੋਇਆ, ਨਹਿਰਾਂ ਦੇ ਉੱਤੇ, ਉਹਦੇ ਲਈ ਖਾਲਸਾ ਏਡ ਵਾਲਿਆਂ ਨੇ ਅੱਜ ਸੇਵਾ ਭੇਜੀ ਆ। ਭਾਈ ਦਵਿੰਦਰ ਨੇ ਦੱਸਿਆ ਕਿ ਅੱਜ ਹੀ ਫੋਨ ਕੀਤਾ ਸੀ ਤੇ ਅੱਜ ਹੀ ਇਹ ਬਾਈ ਇੱਥੇ ਖਾਲਸਾ ਏਡ ਵੱਲੋਂ ਸੇਵਾ ਲੈ ਕੇ ਪਹੁੰਚ ਚੁੱਕੇ ਨੇ। ਮੈਂ ਬਾਈ ਨੂੰ ਬੇਨਤੀ ਕਰੂੰਗਾ ਕਿ ਜੋ ਜੋ ਸਮਾਨ ਆਇਆ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹੀ ਆਪਾਂ ਦੁਪਹਿਰੇ ਹੀ ਬਾਈ ਅਮਰਪ੍ਰੀਤ ਹੋਣਾ ਨੂੰ ਫੋਨ ਕੀਤਾ ਸੀ ਵੀ ਇੱਥੇ ਜਿਹੜਾ ਮੁਦਕੀ ਮੋਰਚਾ ਆਪਾਂ ਲੜ ਰਹੇ ਆ ਤੇ ਇੱਥੇ ਸਾਨੂੰ ਗੱਦਿਆਂ ਦੀ ਲੋੜ ਆ, ਕੁਝ ਕੰਬਲਾਂ ਦੀ ਲੋੜ ਆ ਤੇ ਉਹਨਾਂ ਨੇ ਉਸੇ ਟਾਈਮ ਫੌਰੀ ਤੌਰ ਤੇ ਜਿਹੜੀ ਮਦਦ ਭੇਜੀ ਆ। ਉਹਦੇ ਵਿੱਚ 30 ਜਿਹੜੇ ਆ ਬਲੈਂਕਟਸ ਹੈਗੇ ਆ ਤੇ ਕੰਬਲ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਲੰਗਰ ਦੀ ਰਸਤ ਉਹਨਾਂ ਨੇ ਚੌਲ, ਦਾਲ, ਤੇਲ, ਘਿਓ ਤੇ ਖੰਡ, ਚਾਹ ਪੱਤੀ ਤੇ ਤਕਰੀਬਨ ਸਾਰਾ ਹੀ ਜਿਹੜਾ ਰਸਤ ਹੁੰਦੀ ਹੈ ਲੰਗਰ ਦੀ, ਉਹ ਸਾਡੇ ਕੋਲੇ ਦਾਲਾਂ ਵਗੈਰਾ ਭੇਜੀਆਂ ਹੈਗੀਆਂ। ਤੇ ਸਾਡੇ ਲਈ ਇਹ ਬਹੁਤ ਹੀ, ਇੱਕ ਤਾਂ ਜਿੱਥੇ ਲੰਗਰ ਵਾਸਤੇ ਮਦਦ ਮਿਲੀ ਆ, ਉੱਥੇ ਸਾਨੂੰ ਹੌਸਲਾ ਵੀ ਮਿਲਿਆ ਕਿ ਸਾਡੀ ਜਿਹੜੀ ਇੱਕ ਇੰਟਰਨੈਸ਼ਨਲ ਲੈਵਲ ਦੀ ਸੰਸਥਾ ਇਸ ਮੋਰਚੇ ਨਾਲ ਜੁੜੀ ਆ। ਤੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਦੋਂ ਪਹਿਲਾਂ ਜਿਹੜਾ ਸਾਂਝਾ ਮੋਰਚਾ ਆਪਣਾ ਲੱਗਿਆ ਦਿੱਲੀ ਦਾ, ਤੁਸੀਂ ਦੇਖਿਆ ਹੀ ਆ ਖਾਲਸਾ ਏਡ ਨੂੰ, ਜਿਹੜਾ ਸਾਂਝਾ ਮੋਰਚਾ ਜੀਰੇ ਵਿਖੇ ਸ਼ਰਾਬ ਫੈਕਟਰੀ ਮੂਹਰੇ ਲੱਗਾ, ਉੱਥੇ ਵੀ ਆਈ ਇੱਕ ਦਿਨ ਜਿੱਦਣ ਪ੍ਰੋਗਰਾਮ ਵੱਡਾ ਹੋਣਾ ਸੀ, ਸੰਗਤ ਨੇ ਜ਼ਿਆਦਾ ਆਉਣ ਦਾ ਸਾਨੂੰ ਪਤਾ ਸੀ, ਉਸ ਦਿਨ ਵੀ ਉਹਨਾਂ ਨੇ ਉਸੇ ਟਾਈਮ
5-6 ਘੰਟਿਆਂ ਦੀ, ਹਾਲਾਂਕਿ ਇਹਨਾਂ ਦਾ ਪਟਿਆਲੇ ਡਿਪੂ ਉੱਥੋਂ ਆਉਣੀ ਹੁੰਦੀ ਹੈ ਤੇ ਉੱਥੇ ਸਮਾਨ ਪਹੁੰਚਾਇਆ ਸੀ। ਇਸ ਲਈ ਅਸੀਂ ਖਾਲਸਾ ਏਡ ਦਾ ਬਹੁਤ ਧੰਨਵਾਦ ਕਰਦੇ ਹਾਂ। ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਸਾਹਿਬ ਮਿਸਲ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਜਥੇਦਾਰ ਸਨ। ਬਾਬਾ ਗੱਜਣ ਸਿੰਘ ਨੇ ਆਪਣੇ ਜੀਵਨ ਵਿੱਚ ਨਿਹੰਗ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਹਿਮ ਯੋਗਦਾਨ ਪਾਇਆ। ਭਾਰਤ ਦੇ ਕਈ ਗੁਰੂ ਘਰਾਂ ਵਿੱਚ ਬਾਬਾ ਗੱਜਣ ਸਿੰਘ ਨੇ ਸੇਵਾਵਾਂ ਨਿਭਾਈਆਂ। ਉਹਨਾਂ ਵੱਲੋਂ ਵੱਡੀ ਸੇਵਾ ਗੁਰਦੁਆਰਾ ਬਾਬਾ ਨੌ ਸਿੰਘ ਅੰਮ੍ਰਿਤਸਰ ਤਰਨਤਾਰਨ ਰੋਡ ਨਿਭਾਈ ਗਈ। ਇਸੇ ਥਾਂ ਤੇ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਗੁਜਰਾਤ ਦੇ ਰਹਿਣ ਵਾਲੇ ਕਿਰਨ ਭਾਈ ਪਟੇਲ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਧੋਖਾਧੜੀ ਦੇ ਗੰਭੀਰ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਪਟੇਲ ਨੇ ਖੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਰਣਨੀਤੀ ਤੇ ਮੁਹਿੰਮਾਂ ਦਾ ਵਧੀਕ ਨਿਰਦੇਸ਼ਕ ਦੱਸਿਆ ਤੇ ਕਿਹਾ ਕਿ ਉਸ ਦੀ ਡਿਊਟੀ ਲੱਗੀ ਹੈ ਕਿ ਉਹ ਕਸ਼ਮੀਰ ਘਾਟੀ ਦੇ ਹੋਟਲਾਂ ਤੇ ਸੇਬ ਉਤਪਾਦਕਾਂ ਦੇ ਹਾਲਾਤ ਸੁਧਾਰਨ ਲਈ ਕਾਰਜ ਕਰੇ। ਫੌਜ ਤੇ ਪੁਲਿਸ ਵੱਲੋਂ ਉਸ ਨੂੰ Z+ ਸੁਰੱਖਿਆ ਮੁਹੱਈਆ ਕਰਵਾਈ ਗਈ। 2 DC ਤੇ 1 SDM ਸਮੇਤ ਉਹ ਸਾਰਾ ਕਸ਼ਮੀਰ ਘੁੰਮਦਾ ਰਿਹਾ ਤੇ ਫੌਜ ਦੇ ਕੈਂਪਾਂ 'ਚ ਵੀ ਰਿਹਾ। ਇੰਨਾ ਸਮਾਂ ਉਹ 5 ਤਾਰਾ ਲਲਿਤ ਹੋਟਲ 'ਚ ਸਰਕਾਰੀ ਖਰਚੇ ਤੇ ਰਿਹਾ। ਮਹਾਰਾਸ਼ਟਰ ਦੇ ਬੁਲਦਾਨਾ 'ਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਕੱਟੜ ਹਿੰਦੂ ਜਥੇਬੰਦੀਆਂ ਨੇ ਲਵ ਜਿਹਾਦ ਖਿਲਾਫ ਰੈਲੀ ਕੱਢੀ। ਇਸ ਰੈਲੀ ਮੌਕੇ ਭੀੜ ਵੱਲੋਂ ਮੁਸਲਿਮ ਆਬਾਦੀ ਵਾਲੇ ਤਾਜ ਨਗਰ ਦਾ ਨਾਮ ਲੈ ਕੇ ਮੁਸਲਮਾਨਾਂ ਖਿਲਾਫ ਇਤਰਾਜ਼ਯੋਗ ਨਾਅਰੇ ਵੀ ਮਾਰੇ ਗਏ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਇੱਕ ਕਾਲਜ ਵਿੱਚ ਦਾਖਲੇ ਦੇ ਆਧਾਰ ਤੇ ਵੀਜ਼ੇ ਲੈ ਕੇ ਪੁੱਜੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਵੱਲੋਂ ਵਰਤੇ ਗਏ ਦਸਤਾਵੇਜ਼ ਜਾਲੀ ਸਾਬਤ ਹੋਣ ਮਗਰੋਂ ਸਰਹੱਦੀ ਸੇਵਾਵਾਂ ਵਿਭਾਗ ਨੇ ਉਹਨਾਂ ਦੇ ਦੇਸ਼ ਨਿਕਾਲੇ ਦੀ ਤਿਆਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ 722 ਵਿਦਿਆਰਥੀਆਂ ਵਿੱਚੋਂ ਬਹੁ ਗਿਣਤੀ ਉਹ ਵਿਦਿਆਰਥੀ ਹਨ ਜਿਨ੍ਹਾਂ ਨੂੰ ਜਲੰਧਰ ਦੇ ਇੱਕ ਏਜੰਟ ਨੇ ਭੇਜਿਆ ਸੀ ਤੇ ਉਹ 3-4 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਇਹ ਜਾਲਸਾਜ਼ੀ ਉਦੋਂ ਸਾਹਮਣੇ ਆਈ ਜਦੋਂ ਇਹਨਾਂ ਵਿਦਿਆਰਥੀਆਂ ਵੱਲੋਂ ਪੱਕੇ ਹੋਣ ਲਈ ਆਵਾਸ ਵਿਭਾਗ ਨੂੰ ਭੇਜੀਆਂ ਗਈਆਂ ਫਾਈਲਾਂ ਦੀ ਸਰਹੱਦੀ ਸੇਵਾਵਾਂ ਵਿਭਾਗ ਨੇ ਜਾਂਚ ਕੀਤੀ। ਵਿਭਾਗ ਵੱਲੋਂ ਵਿਦਿਆਰਥੀਆਂ ਦਾ ਪੱਖ ਜਾਣਨ ਮੌਕੇ ਏਜੰਟ ਦੀ ਜਾਲਸਾਜ਼ੀ ਦੀਆਂ ਪਰਤਾਂ ਖੁੱਲੀਆਂ। ਪਤਾ ਲੱਗਿਆ ਹੈ ਕਿ ਜਲੰਧਰ ਦੇ ਇਸ ਏਜੰਟ ਦਾ ਦਫ਼ਤਰ ਕਈ ਮਹੀਨਿਆਂ ਤੋਂ ਬੰਦ ਹੈ। ਇਹ ਏਜੰਟ ਟੋਰਾਂਟੋ ਦੇ ਇੱਕ ਕਾਲਜ ਦਾ ਜਾਲੀ ਆਫਰ ਲੈਟਰ ਲਗਾ ਕੇ ਹਰੇਕ ਵਿਦਿਆਰਥੀ ਤੋਂ 17-18 ਲੱਖ ਰੁਪਏ ਲੈ ਕੇ ਵੀਜ਼ੇ ਲਵਾ ਦਿੰਦਾ ਸੀ। ਜਦੋਂ ਵਿਦਿਆਰਥੀ ਟੋਰਾਂਟੋ ਪਹੁੰਚਦੇ ਸਨ ਤਾਂ ਉਹਨਾਂ ਨੂੰ ਕਾਲਜ ਦੀਆਂ ਸੀਟਾਂ ਭਰਨ ਬਾਰੇ ਕਹਿ ਕੇ 6 ਮਹੀਨੇ ਉਡੀਕ ਕਰਨ ਜਾਂ ਕਿਸੇ ਹੋਰ ਕਾਲਜ ਵਿੱਚ ਦਾਖਲ ਹੋਣ ਲਈ ਕਹਿੰਦਾ ਸੀ। ਭਰੋਸਾ ਪੱਕਾ ਕਰਨ ਲਈ ਹੋਰ ਕਾਲਜਾਂ ਵਿੱਚ ਦਾਖਲਾ ਭਰਨ ਲਈ ਇਹੀ ਏਜੰਟ 5-6 ਲੱਖ ਰੁਪਏ ਮੋੜ ਵੀ ਦਿੰਦਾ ਸੀ। 2-2 ਸਾਲ ਪੜ੍ਹਾਈ ਕਰਕੇ ਜਦੋਂ ਵਿਦਿਆਰਥੀਆਂ ਨੇ ਪੱਕੇ ਹੋਣ ਲਈ ਕਾਗਜ਼ ਭਰੇ ਤਾਂ ਜਾਂਚ ਦੌਰਾਨ ਜਾਲਸਾਜ਼ੀ ਦਾ ਭਾਂਡਾ ਫੁੱਟਿਆ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਏਜੰਟ ਵੀਜ਼ਾ ਦਰਖਾਸਤ ਉੱਤੇ ਵਿਦਿਆਰਥੀਆਂ ਵੱਲੋਂ ਖੁਦ ਫਾਰਮ ਭਰ ਰਿਹਾ ਹਾਂ ਤੇ ਏਜੰਟ ਦੀ ਮਦਦ ਨਹੀਂ ਲੈ ਰਿਹਾ ਲਿਖਵਾ ਕੇ ਜਾਲਸਾਜ਼ੀ ਦੀ ਜ਼ਿੰਮੇਵਾਰੀ ਵੀ ਵਿਦਿਆਰਥੀਆਂ ਸਿਰ ਪਾਉਂਦਾ ਰਿਹਾ। ਕੈਲੀਫੋਰਨੀਆ ਦੇ ਸੈਂਕਰਾਮੈਂਟੋ ਵਿੱਚ ਸਥਿਤ ਪੇਸ਼ੇਵਰ ਉੱਤਰੀ ਅਮਰੀਕੀ ਬਾਸਕਟਬਾਲ ਲੀਗ NBA ਟੀਮ ਸੈਂਕਰਾਮੈਂਟੋ ਕਿੰਗਜ਼ ਨਾਲ ਜੁੜੇ ਇੱਕ ਬਾਸਕਟਬਾਲ ਮੈਚ ਵਿੱਚ ਇੱਕ ਸਿੱਖ ਵਿਅਕਤੀ ਨੂੰ ਕਥਿਤ ਤੌਰ ਤੇ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਮਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਟਵਿੱਟਰ ਤੇ ਮੰਦਭਾਗਾ ਅਨੁਭਵ ਸਾਂਝਾ ਕੀਤਾ ਹੈ। ਉਸਨੇ ਦਾਅਵਾ ਕੀਤਾ ਹੈ ਕਿ ਉਸਨੂੰ ਉਸਦੀ ਕਿਰਪਾਨ ਕਾਰਨ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਮਨਦੀਪ ਸਿੰਘ ਨੇ ਟਵੀਟ ਕੀਤਾ ਕਿ ਸੈਂਕਰਾਮੈਂਟੋ ਕਿੰਗਜ਼ ਗੇਮ ਵਿੱਚ ਧਾਰਮਿਕ ਵਿਤਕਰੇ ਦਾ ਸਾਹਮਣਾ ਕਰਨਾ ਅਤੇ ਦਾਖਲੇ ਤੋਂ ਇਨਕਾਰ ਕੀਤੇ ਜਾਣਾ ਮੰਦਭਾਗਾ ਹੈ ਕਿਉਂਕਿ ਮੈਂ ਇੱਕ ਸਿੱਖ ਹਾਂ। ਮੈਨੂੰ ਕਿਰਪਾਨ ਸਮੇਤ ਦਾਖਲ ਨਹੀਂ ਹੋਣ ਦਿੱਤਾ ਗਿਆ। ਸੁਰੱਖਿਆ ਨਾਲ ਜੁੜੇ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਕੋਈ ਵੀ ਸਮਝ ਨਹੀਂ ਰਿਹਾ ਹੈ। ਮਨਦੀਪ ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਹੈ। ਸਟੇਡੀਅਮ ਦੇ ਬਾਹਰ ਅਤੇ ਸੁਰੱਖਿਆ ਕਮਰੇ ਦੇ ਅੰਦਰ ਆਪਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਹੋਰ ਟਵੀਟ ਵਿੱਚ ਉਸਨੇ ਦੱਸਿਆ ਕਿ ਉਸਨੂੰ ਪਿਛਲੇ ਹਫ਼ਤੇ ਸੈਂਕਰਾਮੈਂਟੋ ਕਿੰਗਜ਼ ਤੋਂ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਉਸਨੂੰ ਕਮਿਊਨਿਟੀ ਐਂਬੈਸਡਰ ਵਜੋਂ ਖੇਡ ਲਈ ਸੱਦਾ ਦਿੱਤਾ ਗਿਆ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਜਕਾਰਾ ਮੂਵਮੈਂਟ ਦੇ ਨਾਲ ਇੱਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਕੰਮ ਕਰਦੇ ਹੋਏ ਮੈਂ ਸੈਕਰਾਮੈਂਟੋ ਵਿੱਚ ਸਾਡੇ ਸਿੱਖ ਭਾਈਚਾਰੇ ਨਾਲ ਨੇੜਿਓਂ ਜੁੜਿਆ ਹੋਇਆ ਹਾਂ। ਸੈਕਰਾਮੈਂਟੋ ਕਿੰਗਜ਼ ਨੇ ਪਿਛਲੇ ਹਫ਼ਤੇ ਸਾਨੂੰ ਕਮਿਊਨਿਟੀ ਐਂਬੈਸਡਰ ਬਣਨ ਲਈ ਨਿਕਸ ਗੇਮ ਤੇ ਆਉਣ ਲਈ ਈਮੇਲ ਕੀਤੀ ਸੀ। ਇਸ ਦੇ ਚੱਲਦਿਆਂ ਸੋਸ਼ਲ ਮੀਡੀਆ ਤੇ ਸਿੱਖ ਭਾਈਚਾਰੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਕੁੱਗੇ ਸਿੱਖ ਆਗੂ ਦੀ ਪੱਗ ਦੇ ਰੰਗ ਬਾਰੇ ਟੋਰਾਂਟੋ ਸੰਦ ਇੱਕ ਪੱਤਰਕਾਰ ਵੱਲੋਂ ਕੀਤੇ ਗਏ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਸਿੱਖ ਭਾਈਚਾਰੇ ਨੇ ਇਸ ਨੂੰ ਅਸੰਵੇਦਨਸ਼ੀਲ ਅਤੇ ਅਨੁਚਿਤ ਕਰਾਰ ਦਿੰਦੇ ਹੋਏ ਸਖਤ ਪ੍ਰਤੀਕਿਰਿਆ ਦਿੱਤੀ ਸੀ। ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਹਾਊਸ ਆਫ ਕਾਮਨਜ਼ ਵਿੱਚ ਕਰਿਆਨੇ ਦੀਆਂ ਕੀਮਤਾਂ ਦੀ ਮਹਿੰਗਾਈ ਤੇ ਸਵਾਲ ਉਠਾਏ ਸਨ। ਰਾਜਨੀਤਿਕ ਕਾਲਮਨਵੀਜ਼ ਬ੍ਰਾਇਨ ਲਿਲੀ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਇੱਕ ਤਸਵੀਰ ਦੇ ਨਾਲ ਕੈਪਸ਼ਨ ਟਵੀਟ ਕੀਤਾ ਕਿ ਇੰਜ ਲੱਗਦਾ ਹੈ ਜਿਵੇਂ ਜਗਮੀਤ ਨੇ ਕਮੇਟੀ ਵਿੱਚ ਗੈਲਨ ਵੈਸਟਰਨ ਨੂੰ ਗ੍ਰਿਲ ਕਰਨ ਲਈ ਅੱਜ ਆਪਣੀ ਨੋ ਨੇਮ ਦੀ ਪੱਗ ਪਹਿਨੀ ਹੋਈ ਹੈ। ਗੈਲਨ ਵੈਸਟਰਨ ਜਾਰਜ ਵੈਸਟਰਨ ਲਿਮਟਿਡ ਦੇ CEO ਅਤੇ ਲੋਬਲਾਸ ਦੇ ਕਾਰਜਕਾਰੀ ਚੇਅਰਮੈਨ ਹਨ। ਉਹ ਖੇਤੀਬਾੜੀ ਬਾਰੇ ਸੰਸਦ
ਜਾਂਚ ਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਲਿਲੀ ਨੇ ਕਿਹਾ, ਮੈਨੂੰ ਪਤਾ ਹੈ ਕਿ ਉਹ ਖਾਸ ਦਿਨਾਂ ਜਾਂ ਮੌਕਿਆਂ ਲਈ ਰੰਗ ਬਦਲਦੇ ਹਨ, ਪਰ ਅੱਜ ਨੋ ਨੇਮ ਯੈਲੋ ਦੇਖਣ ਦੀ ਉਮੀਦ ਨਹੀਂ ਸੀ ਕਿ ਇਹ ਜਾਣਬੁੱਝ ਕੇ ਹੈ ਜਾਂ ਇਤਿਫਾਕ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਗੁਰਪ੍ਰੀਤ ਕੌਰ ਰਾਏ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਲਿਲੀ ਦੀਆਂ ਟਿੱਪਣੀਆਂ ਬਹੁਤ ਹੀ ਅਸੰਵੇਦਨਸ਼ੀਲ, ਅਣਉਚਿਤ ਅਤੇ ਦੁਖਦਾਈ ਹਨ। ਟਵੀਟ ਤੇ ਤੁਰੰਤ ਕਾਰਵਾਈ ਕਰਨ ਅਤੇ ਲਿਲੀ ਅਤੇ ਟੋਰਾਂਟੋ ਸਨ ਤੋਂ ਜਨਤਕ ਮੁਆਫੀ ਦੀ ਮੰਗ ਕਰਦੇ ਹੋਏ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਨੇਡਾ ਵਿੱਚ ਅਜਿਹੀਆਂ ਟਿੱਪਣੀਆਂ ਦੀ ਕੋਈ ਥਾਂ ਨਹੀਂ ਹੈ। ਓਨਟਾਰੀਓ ਦੇ ਸਾਬਕਾ ਐਮਪੀ ਗੁਰਰਤਨ ਸਿੰਘ ਨੇ ਟਵੀਟ ਕੀਤਾ ਕਿ ਸਾਡੀ ਪੱਗ ਭਾਵੇਂ ਜਿਸ ਮਰਜ਼ੀ ਰੰਗ ਦੀ ਹੋਵੇ, ਇਹ ਨੋ ਨੇਮ ਨਹੀਂ ਹੈ। ਲਿਲੀ ਦੇ ਟਵੀਟ ਦਾ ਜਗਮੀਤ ਸਿੰਘ ਨੇ ਵੀ ਜਵਾਬ ਦਿੱਤਾ ਹੈ। ਹਾਲਾਂਕਿ ਲਿਲੀ ਨੇ ਟਵੀਟ ਡਿਲੀਟ ਕਰ ਦਿੱਤਾ ਹੈ ਅਤੇ ਮੁਆਫੀ ਵੀ ਮੰਗੀ ਹੈ। ਲਿਲੀ ਨੇ ਲਿਖਿਆ, ਮੈਂ ਇੱਕ ਪਿਛਲਾ ਟਵੀਟ ਡਿਲੀਟ ਕਰ ਦਿੱਤਾ ਹੈ ਜਿਸ ਨਾਲ ਵਿਵਾਦ ਹੋਇਆ ਸੀ ਅਤੇ ਉਸ ਨੂੰ ਅਸੰਵੇਦਨਸ਼ੀਲ ਦੇਖਿਆ ਗਿਆ ਸੀ। ਮੇਰਾ ਇਹ ਇਰਾਦਾ ਨਹੀਂ ਸੀ ਅਤੇ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੂੰ ਮੈਂ ਨਾਰਾਜ਼ ਕੀਤਾ ਹੈ। ਇਸ ਲਈ ਟਵੀਟ ਨੂੰ ਹਟਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਖਿਲਾਫ ਅਕਾਲੀ ਦਲ ਬਸਪਾ ਨੇ ਹੱਲਾ ਬੋਲਿਆ ਹੈ। ਪੁੱਚੋ ਮੰਡੀ ਵਿਖੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਵਰਕਰਾਂ ਨੇ ਅੱਜ ਪੰਜਾਬ ਬਚਾਓ ਧਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਇਹ ਧਰਨੇ 17 ਤੋਂ 24 ਮਾਰਚ ਤੱਕ ਸਾਰੇ ਇਲਾਕਿਆਂ ਵਿੱਚ ਲਗਾਏ ਜਾਣਗੇ ਅਤੇ ਧਰਨਿਆਂ ਦੌਰਾਨ ਐਸਡੀਐਮ ਨੂੰ ਮੰਗ ਪੱਤਰ ਵੀ ਸੌਂਪੇ ਜਾਣਗੇ। ਅੱਜ ਆਰਾਮ ਨਾਲ ਤੁਸੀਂ ਝੋਨੇ ਬੀਜਦੇ ਹੋ, ਕਣਕ ਬੀਜਦੇ ਹੋ, ਸਬਜ਼ੀਆਂ ਲਾਉਣੇ ਹੋ, ਸੜਕਾਂ ਤੇ ਜਾਂਦੇ ਹੋ, ਮੰਡੀਆਂ ਕੱਸੀਆਂ, ਅੰਡਰਗਰਾਉਂਡ ਪਾਈਪ ਸਿਸਟਮ ਹੈ, ਪੱਕੇ ਖਾਲੇ ਹੈ, ਨਹਿਰਾਂ। ਕੱਲੇ ਇੱਕ ਇਨਸਾਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ ਭਾਵੇਂ ਬੜੀਆਂ ਜਥੇਬੰਦੀਆਂ ਬਣ ਗਈਆਂ ਜਿਹੜਾ ਕਹਿੰਦੇ ਕਿਸਾਨੀ ਦੀ ਗੱਲ ਕਰਨੀ ਹੈ। ਸਹੀ ਮੈਨੇ ਤੇ ਜੇ ਕੋਈ ਅਸਲੀ ਕਿਸਾਨਾਂ ਦੀ ਜਥੇਬੰਦੀ ਹੈ, ਗਰੀਬ ਦੀ ਜਥੇਬੰਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਹੈ। ਸਹੀ ਮੈਨੇ ਤੇ ਪੰਜਾਬ ਦੀ ਵਾਰਿਸ ਪਾਰਟੀ, ਜਿਹੜੀ ਪਾਰਟੀ ਦੇ ਇੱਕ ਇੱਕ ਵਰਕਰ ਦੇ ਖੂਨ ਵਿੱਚ ਕੱਲਾ ਪੰਜਾਬ ਵਸਿਆ, ਉਹ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ। ਆ ਜਿੰਨੀਆਂ ਨੈਸ਼ਨਲ ਪਾਰਟੀਆਂ, ਭਾਵੇਂ ਕਾਂਗਰਸ ਹੈ, ਭਾਵੇਂ ਆਪ ਹੈ, ਭਾਵੇਂ ਕਮਿਊਨਿਸਟ ਹੈ, ਭਾਵੇਂ ਬੀਜੇਪੀ ਹੈ, ਇਹਨਾਂ ਨੂੰ ਤੁਹਾਡੇ ਨਾਲ ਕੋਈ ਲਗਾ ਨਹੀਂ ਹੈ। ਆ ਇੱਥੇ ਆਉਂਦੇ ਆ ਅੰਗਰੇਜ਼ਾਂ ਵਾਂਗੂ, ਜਿਵੇਂ ਅੰਗਰੇਜ਼ ਆਏ ਸੀ, ਈਸਟ ਇੰਡੀਆ ਕੰਪਨੀ ਬਣਾਈ, ਲੁੱਟ ਕੇ ਚਲੇ ਗਏ, ਪਰ ਕੁਝ ਕਰਕੇ ਨਹੀਂ ਗਏ। ਕੈਪਟਨ ਮੁੱਖ ਮੰਤਰੀ ਬਣਿਆ ਪਹਿਲੀ ਵਾਰ, ਇੱਕ ਨਿਸ਼ਾਨੀ ਨਹੀਂ ਤੁਸੀਂ ਯਾਦ ਕਰ ਸਕਦੇ। ਮੈਂ ਅਸੈਂਬਲੀ 'ਚ ਪੁੱਛਿਆ ਸੀ ਉਹਨਾਂ ਦੇ ਲੀਡਰਾਂ ਨੂੰ, ਕੈਪਟਨ ਨੇ ਕੀ ਕੀਤਾ 5 ਸਾਲ? ਕਹਿੰਦੇ ਕੱਲਾ ਪੈਚ ਲਾਇਆ, ਐਕਤੀ ਪੈਚ ਵੀ ਨਹੀਂ ਲਾਇਆ। ਦੇਖੋ 10 ਸਾਲ ਉਹਨਾਂ ਦੇ ਟੱਪ ਗਏ। ਹੁਣ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਨਿਖੇਧ ਨਲਾਇਕ, ਜੇ ਸਭ ਤੋਂ ਮਾੜੀ ਸਰਕਾਰ ਜੇ ਕੋਈ ਹੈ, ਉਹ ਆ ਸਰਕਾਰ ਆਮ ਆਦਮੀ। ਇੱਕ ਨਲਾਇਕ ਨੂੰ ਤੁਸੀਂ ਗੱਡੀ ਦੇ ਦਿੱਤੀ ਚਲਾਉਣੀ, ਪੰਜਾਬ ਨੂੰ ਪਲਟਤਾ ਇਹਨੇ। ਅੱਜ ਕੋਈ ਹਾਲਾਤ ਹੈ ਪੰਜਾਬ 'ਚ ਰਹਿਣ ਦੇ? ਅੱਜ ਸਵੇਰੇ ਹੁਣੀ ਖਬਰ ਆਈ ਹੈ, ਮਾਨਸਾ ਇੱਕ ਬੱਚੇ ਨੂੰ ਗੋਲੀ ਮਾਰਤੀ ਹੈ। ਇੱਕ ਕੱਲ NRI ਆਪਣੇ ਘਰੋਂ ਚੱਲੇ ਸੀ ਦਿੱਲੀ ਨੂੰ, ਆ ਗੱਡੀਆਂ ਤੇ ਆਏ, ਵਿਚਾਰੇ ਪਰਿਵਾਰ ਨੂੰ ਲੁੱਟ ਕੇ ਲੈ ਗਏ। ਹਰ ਰੋਜ਼ ਗੈਂਗਸਟਰ ਟੈਲੀਫੋਨ ਕਰਦੇ ਆ, ਫਰੌਤੀਆਂ ਲੈ ਰਹੇ ਆ। ਸਹੀ ਮੈਨੇ ਤੇ ਆ ਮਾਨ ਬੇਈਮਾਨ ਕੋ ਮੁੱਖ ਮੰਤਰੀ ਨਹੀਂ, ਲਾਰੈਂਸ ਬਿਸ਼ਨੋਈ ਮੁੱਖ ਮੰਤਰੀ ਆ ਪੰਜਾਬ ਦਾ ਅੱਜ। ਲਾਰੈਂਸ ਬਿਸ਼ਨੋਈ ਉਹ ਫੈਸਲਾ ਕਰਦਾ ਕਿਹਨੇ ਜਿਉਣਾ ਕਿਹਨੇ ਮਰਨਾ, ਉਹ ਫੈਸਲਾ ਕਰਨਾ ਕਿਹਦੀ ਜੇਬ ਤੋਂ ਕਿੰਨੇ ਟੈਕਸ ਲੈਣੇ ਹੋਣੇ। ਪੁਲਿਸ ਵਾਲੇ ਤਾਂ ਕੁਝ ਨਹੀਂ ਕਰਦੇ।